ਅਭਿਮਾਨ ਦੀ ਤਾਕਤ ਨੇ, ਕਿਉਂਕਿ ਅਹੰਕਾਰ ਦੇ ਵਿੱਚ ਵੀ ਤਾਕਤ ਹੁੰਦੀ ਹੈ। ਹੰਕਾਰ ਵੀ ਤਾਕਤ ਤੋਂ ਬਿਨਾਂ ਤੇ ਆਉਂਦਾ ਨਹੀਂ, ਹੰਕਾਰ ਦੀ ਵੀ ਤਾਕਤ ਹੈ। ਅਭਿਮਾਨ ਦੀ ਤਾਕਤ ਨੇ ਫਰਿਸ਼ਤਿਆਂ ਨੂੰ ਵੀ ਸ਼ੈਤਾਨ ਬਣਾ ਦਿੱਤਾ। ਜਿਹੜੇ ਫਰਿਸ਼ਤੇ ਸੀ ਨਾ, ਅਭਿਮਾਨ ਦੀ ਤਾਕਤ ਨੇ ਫਰਿਸ਼ਤਿਆਂ ਨੂੰ ਵੀ ਸ਼ੈਤਾਨ ਬਣਾ ਦਿੱਤਾ। ਤੇ ਪਿਆਰਿਓ, ਜਿਹੜੀ ਨਿਮਰਤਾ ਨਾ ਉਹ ਵੀ ਘੱਟ ਤਾਕਤਵਰ ਨਹੀਂ ਹੁੰਦੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਭਿਮਾਨ ਦੀ ਤਾਕਤ ਨੇ ਫਰਿਸ਼ਤਿਆਂ ਨੂੰ ਬਣਾਇਆ ਸ਼ੈਤਾਨ। ਜਰਾ ਜਿੰਨਾ ਅੱਜ ਤੁਸੀਂ ਕੋਈ ਚੰਗਾ ਕੰਮ ਕਰ ਲਓ, ਅਭਿਮਾਨ ਉਸੇ ਵੇਲੇ ਸਿਰ ਚੜ ਚੜ ਕੇ ਬੋਲਣ ਲੱਗ ਪੈਂਦਾ। ਲੱਗਦਾ ਮੈਂ ਹੀ ਬੋਲਦਾ ਤਾਂ ਹੀ ਸੰਗਤਾਂ ਜੁੜਦੀਆਂ ਨੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਡੇ ਵਰਗੀਆਂ, ਮੇਰੇ ਵਰਗੀਆਂ ਦੇ ਅੰਦਰ, ਮੈਂ ਹੋਰ ਕਿਸੇ ਦੀ ਗੱਲ ਨਹੀਂ ਕਰਦਾ, ਕਈ ਵਾਰੀ ਆ ਜਾਂਦੀ ਉਹ ਨਹੀਂ ਪਿਆਰਿਆ, ਕਿਸੇ ਗੱਲ ਦਾ ਅਭਿਮਾਨ ਨਾ ਕਰ। ਝੁਕ ਝੁਕ ਕੇ ਬਸ ਆਹੀ ਕਹੀ ਜਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਕਿਸੇ ਗੱਲ ਦੀ ਡੀਂਗ ਨਾ ਮਾਰ, ਕਿਸੇ ਗੱਲ ਦਾ ਅਭਿਮਾਨ ਨਾ ਕਰ। ਤੂੰ ਸਾਰੀ ਸਾਰੀ ਰਾਤ ਬਹਿ ਕੇ ਬੰਦਗੀ ਵੀ ਕਰਦਾ, ਜਪ ਤਪ ਵੀ ਕਰਦਾ, ਅੰਮ੍ਰਿਤ ਵੇਲਾ ਵੀ ਸੰਭਾਲਦਾ, ਕੀਰਤਨ ਕਰਦਾ, ਕੀਰਤਨ ਸੁਣਦਾ, ਸਾਰੀ ਸਾਰੀ ਰਾਤ ਬਹਿ ਕੇ ਚੌਂਕੜੇ ਮਾਰਦਾ, ਬੰਦਗੀ ਕਰਦਾ। ਉਹ ਪਿਆਰਿਆ, ਸਭ ਕੁਝ ਕਰਨ ਦੇ ਬਾਵਜੂਦ ਵੀ ਨਿਮਾਣਾਪਨ ਅੰਦਰ ਰੱਖ, ਕਿਸੇ ਗੱਲ ਦਾ ਅਭਿਮਾਨ ਨਾ ਕਰ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ ਧੰਨ ਬਾਬਾ, ਕਿਉਂਕਿ ਅਭਿਮਾਨ ਦੇ ਵਿੱਚ ਵੀ ਬੜੀ ਤਾਕਤ ਹੈ। ਅਭਿਮਾਨ ਦੀ ਤਾਕਤ ਨੇ ਬਣਾਇਆ ਫਰਿਸ਼ਤਿਆਂ ਨੂੰ ਸ਼ੈਤਾਨ। ਤੇ ਨਿਮਰਤਾ ਵੀ ਘੱਟ ਸ਼ਕਤੀਸ਼ਾਲੀ, ਘੱਟ ਤਾਕਤਵਰ ਨਹੀਂ ਹੁੰਦੀ। ਨਿਮਰਤਾ ਦੀ ਤਾਕਤ ਨੇ ਪਿਆਰਿਓ ਸਧਾਰਨ ਇਨਸਾਨ ਨੂੰ ਵੀ ਫਰਿਸ਼ਤੇ ਬਣਾ ਕੇ ਰੱਖ ਦਿੱਤਾ। ਨਿਮਰਤਾ ਦੀ ਤਾਕਤ ਨੇ। ਧੰਨ ਗੁਰੂ ਰਾਮਦਾਸ ਜੀ,